ਰਾਤ ਦੇ ਕੁੜੀਆਂ ਜਵਾਨਾਂ ਨਾ ਹੂੰ ਜੈਲਦਾਰਾਂ ਦਾ ਪਿੰਡ ਜਿਹਾ 2 ਮੀਲ ਤੇ ਜੈਲਦਾਰਾਂ ਦਾ ਪਿੰਡ ਸੀ ਨੰਗਲ। ਅੱਛਾ ਜਿਹਨਾਂ ਬਜ਼ੁਰਗਾਂ ਨੇ ਸਲਾਹ ਕੀਤੀ ਵੀ ਜਿਹੜੇ ਕੋਈ ਇਹੋ ਜਿਹੇ ਮੁਸਲਮਾਨ ਜਥਾ ਨਾ ਪੈ ਜਾਏ ਸਾਰੇ ਤੇ ਕੁੜੀਆਂ ਜਿਹੜੀਆਂ ਨੇ ਜਵਾਨ ਕੁੜੀਆਂ ਉਹਨਾਂ ਨੂੰ ਜੈਲਦਾਰ ਕੋ ਛੱਡੇ ਲੱਗੇ। ਜੈਲਦਾਰਾਂ ਦਾ ਪਿੰਡ ਸੀ ਉੱਥੇ ਛੱਡ ਆਏ। ਲੋ ਜੀ ਦੋਸਤੋ, ਜਿਹੜੀ ਬਿਲਡਿੰਗ ਤੁਸੀਂ ਵੇਖ ਰਹੇ ਹੋ ਇਹ ਹੈਗੀ ਹੈ ਪਿੰਡ ਨੰਗਲ ਦੇ ਵਿੱਚ, ਨੰਗਲ ਮਿਰਜ਼ਾ। ਤੇ ਇਹ ਜ਼ੈਲਦਾਰ ਅਵਤਾਰ ਸਿੰਘ ਬਾਜਵਾ ਦਾ ਘਰ ਸੀ। ਉਹੀ ਘਰ ਹੈ ਜਿਹਦੇ ਵਿੱਚ ਕੁੜੀਆਂ ਜਿਹੜੀਆਂ ਸਿੱਖਾਂ ਸਰਦਾਰਾਂ ਦੀਆਂ ਸਨ ਉਹਨਾਂ ਨੂੰ ਰੱਖਿਆ ਗਿਆ ਸੀ ਤਾਂ ਕਿ ਜੱਥਿਆਂ ਕੋਲੋਂ ਬਚ ਜਾਣ। ਜਿਸ ਤਰ੍ਹਾਂ ਕਿ ਮਾਤਾ ਜੀ ਦਲੀਪ ਕੌਰ ਜਿਨ੍ਹਾਂ ਦਾ ਤਾਲੁਕ ਨਾਲ ਹੀ ਪਿੰਡ ਹੈਗਾ ਬਖਤਪੁਰ, ਉੱਥੋਂ ਦਾ ਉਹਨਾਂ ਨੇ ਸਾਂਝ ਪੰਜਾਬ ਦੀ ਚੈਨਲ ਹੈਗੇ ਇੰਡੀਆ ਦਾ, ਉਹਨੂੰ ਇੰਟਰਵਿਊ ਦੇ ਕੇ ਆਖਿਆ ਕਿ ਸਾਡੇ ਪਿੰਡ ਦੇ ਸਾਰੇ ਲੋਕਾਂ ਨੇ ਬਲਕਿ ਆਸ-ਪਾਸ ਦੇ ਲੋਕਾਂ ਨੇ ਆਪਣੀਆਂ ਜਵਾਨਾਂ ਕੁੜੀਆਂ ਜਿਹੜੀਆਂ ਸਨ ਜ਼ੈਲਦਾਰ ਦੇ ਘਰ ਰੱਖੀਆਂ ਇਸ ਵਾਸਤੇ ਕਿ ਇਹ ਜੱਥਿਆਂ ਕੋ ਬਚ ਜਾਣ। ਅਤੇ ਇੱਥੋਂ ਫਿਰ ਅਸੀਂ ਅਗਲੇ ਰੋਜ਼ ਜਾਂ ਕੁਛ ਦਿਨਾਂ ਬਾਅਦ ਆਪਣੀਆਂ ਬੱਚੀਆਂ ਨੂੰ ਲੈ ਕੇ ਤੇ ਕਲਾਸ ਵਾਲੇ ਗਏ ਅਤੇ ਕਲਾਸ ਵਾਲੇ ਰਹਿ ਕੇ ਫਿਰ ਪਸਰੂਰ ਅਤੇ ਉੱਥੋਂ ਫਿਰ ਅਸੀਂ ਡੇਰਾ ਬਾਬਾ ਨਾਨਕ ਚਲੇ ਗਏ। ਅਤੇ ਇਸ ਵੀਡੀਓ 'ਚ ਤੁਹਾਨੂੰ ਮੈਂ ਵਿਖਾਲਣਾ ਉਹ ਘਰ ਵੀ, ਇਹ ਜਿਹੜਾ ਘਰ ਹੈ ਅੰਦਰੋਂ ਵੀ ਤੁਹਾਨੂੰ ਵਿਖਾਲਣਾ, ਅਤੇ ਮਾਤਾ ਜੀ ਦਾ ਜਿਹੜਾ ਪਿੰਡ ਹੈਗਾ ਬਖਤਪੁਰ ਉਹ ਵੀ ਵਿਖਾਲਣਾ। ਲੋ ਜੀ ਮਾਂ ਜੀ ਦਲੀਪ ਕੌਰ ਸਾਹਿਬਾ, ਇਹ ਤੁਹਾਡਾ ਪਿੰਡ ਬਖਤਪੁਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹ ਉਹ ਪਿੰਡ ਜਿੱਥੇ ਤੁਸੀਂ ਅੱਖ ਖੋਲ੍ਹੀ, ਜੰਮੇ ਵੱਡੇ ਹੋਏ, ਫਿਰ ਤੁਹਾਡੀ ਬਰਾਤ ਇਸ ਪਿੰਡ 'ਚ ਆਈ, ਪਿੰਡ ਸਾਹਵੀਆਂ ਸਰੰਗੀਆਂ 'ਚੋਂ। ਅਤੇ ਤੁਸੀਂ ਫਿਰ ਇਸ ਪਿੰਡ ਨੂੰ ਛੱਡ ਕੇ ਆਪਣੇ ਮਾਂ ਪਿਓ ਦੇ ਪਿੰਡ ਨੂੰ ਛੱਡ ਕੇ ਤੇ ਆਪਣੇ ਸਹੁਰੇ ਚਲੇ ਗਏ। ਅੱਜ ਤੁਸੀਂ ਆਪਣਾ ਪਿੰਡ ਵੇਖ ਲਓ। ਇਹ ਸਾਰੀਆਂ ਗੱਲਾਂ ਤੁਸੀਂ ਆਪਣੇ ਇੰਟਰਵਿਊ ਦੇ ਵਿੱਚ ਇੱਕ ਇੰਡੀਅਨ ਚੈਨਲ ਨੂੰ ਉੱਥੇ ਦਿੱਤੀਆਂ ਨੇ। ਇਹ ਛੋਟਾ ਜਿਹਾ ਪਿੰਡ ਹੈਗਾ, ਇੱਥੋਂ ਸ਼ੁਰੂ ਹੁੰਦਾ। ਇਹ ਵੀ ਨਵੇਂ ਘਰ ਨੇ, ਅਤੇ ਇਹ ਇੱਕ ਟੈਂਕੀ ਬਣੀ ਹੈ ਪਾਣੀ ਵਾਲੀ, ਅਤੇ ਇਹ ਜਨਾਬ ਇੱਥੇ ਮੁੱਕ ਗਿਆ ਪਿੰਡ। ਛੋਟਾ ਜਿਹਾ ਪਿੰਡ, ਪੂਰਾ ਸਿੱਖ ਸਰਦਾਰਾਂ ਦਾ ਪਿੰਡ ਹੁੰਦਾ ਸੀ ਇੱਥੇ 1947 ਤੋਂ ਪਹਿਲਾਂ। ਲੋ ਜੀ, ਇਹ ਗਲੀਆਂ ਪਿੰਡ ਬਖਤਪੁਰ ਦੀਆਂ, ਅਤੇ ਇਹ ਕੋਲ ਮਸਜਿਦ, ਅਤੇ ਇਹ ਆ ਗਈ ਖੂਹੀ। ਇਹ ਵੀ ਦੱਸ ਦਿਨ ਬਹੁਤ ਪੁਰਾਣੀ ਖੂਹੀ ਹੈਗੀ ਹੈ। ਇੱਥੋਂ ਸਾਰਾ ਪਿੰਡ ਪਾਣੀ ਪੀਂਦਾ ਹੁੰਦਾ ਸੀ, ਅਤੇ ਇਹ ਪਾਣੀ ਵਜ਼ੂ ਵਾਸਤੇ ਜਾਂ ਨਹਾਉਣ ਵਾਸਤੇ ਮਸਜਿਦ 'ਚ ਵੀ ਇਸਤੇਮਾਲ ਹੁੰਦਾ ਸੀ। ਇਹਦੇ ਵਿੱਚੋਂ ਤੁਹਾਨੂੰ ਖੂਹੀ ਵਿਖਾਲਦੇ ਹਾਂ। ਇਹ ਜੀ ਖੂਹੀ, ਕਿਆ ਬਾਤ ਹੈ। ਇਹ 'ਚ ਪਾਣੀ ਅੱਜ ਵੀ ਹੈਗਾ, ਲੇਕਿਨ ਮੇਰੇ ਖਿਆਲ ਕਾਬਲ ਇਸਤੇਮਾਲ ਨਹੀਂ, ਕਿਉਂਕਿ ਬਹੁਤ ਗੰਦਾ ਹੈ। ਇਹ ਇੱਕ ਮੋਟਰ ਲੱਗੀ ਹੈ। ਇਹ ਜਨਾਬ ਖੂਹੀ ਦੇ ਮਨਾਜ਼ਰ ਅਤੇ ਮਸਜਿਦ, ਪੁਰਾਣੀ ਮਸਜਿਦ, ਲੇਕਿਨ ਇਹ ਨਵੀਂ ਬਾਅਦ 'ਚ ਵੀ ਬਣੀ ਸੀ। ਇਹ ਜਨਾਬ ਦੇਖੋ, ਇਹ ਇੱਥੇ ਘਰ, ਗਲੀਆਂ ਬਾਜ਼ਾਰ ਤੁਹਾਨੂੰ ਵਿਖਾ ਰਿਹਾ। ਲਓ ਜੀ, ਇਹ ਸਾਰਾ ਪਿੰਡ ਕੱਚਾ ਹੁੰਦਾ ਹੁਣ ਪੱਕਾ ਬਣ ਗਿਆ। ਇਹ ਪਿੰਡ ਨੰਗਲ ਮਿਰਜ਼ਾ ਜਾਂ ਨੰਗਲ ਰਾਮਚੰਦ, ਉਹਦਾ ਨਵੀਆਂ ਇਮਾਰਤਾਂ ਬਣ ਚੁੱਕੀਆਂ ਨੇ। ਅਤੇ ਇਹ ਅੱਜ ਵੀ ਜ਼ੈਲਦਾਰ ਅਵਤਾਰ ਸਿੰਘ ਬਾਜਵਾ ਜਿਹੜੇ ਸਨ ਉਹਨਾਂ ਦਾ ਘਰ ਮੌਜੂਦ ਹੈ। ਇਹ ਜਨਾਬ ਜਿਹੜਾ ਹੈਗਾ ਨਾ ਉਹ ਜ਼ੈਲਦਾਰ ਅਵਤਾਰ ਸਿੰਘ ਬਾਜਵਾ ਦਾ ਘਰ, ਉਹਦਾ ਇਹ ਬੈਕਯਾਰਡ ਹੈਗਾ। ਇਹ ਸਾਰਾ ਇੱਥੇ ਬਾਗ ਹੁੰਦਾ ਸੀ। ਇਹ ਅੱਜ ਵੀ ਜਗ੍ਹਾ ਪਈ ਹੈ, ਕਾਬਲ ਇਸਤੇਮਾਲ ਨਹੀਂ, ਕਿਉਂਕਿ ਇਹ ਬਾਜਵਾ ਫੈਮਿਲੀ, ਜ਼ੈਲਦਾਰ ਫੈਮਿਲੀ ਦੀ ਜਗ੍ਹਾ। ਅਤੇ ਇਹ ਜਨਾਬ ਦਰਵਾਜ਼ੇ ਨੇ, ਇਹ ਦਰਵਾਜ਼ਾ ਅੰਦਰ ਜਾਂਦਾ, ਅਤੇ ਇਹ ਕਮਰਿਆਂ ਦੇ ਦਰਵਾਜ਼ੇ ਨੇ, ਰੋਸ਼ਨਦਾਨ ਨੇ, ਠੀਕ ਹੈ ਨਾ। ਅਤੇ ਇਹ ਸਾਹਮਣੇ ਜਿਹੜੀ ਪੈਲੀ ਹੈ ਸਾਰੀ ਇਹ ਜ਼ੈਲਦਾਰ ਦੀ ਸੀ ਬਿਲਕੁਲ। ਇਹ ਜਨਾਬ ਤੁਹਾਨੂੰ ਦਿਖਾ ਰਿਹਾ ਖਸੂਸੀ ਮਨਾਜ਼ਰ। ਇਹ ਜ਼ੈਲਦਾਰ ਅਵਤਾਰ ਸਿੰਘ ਬਾਜਵਾ ਜਿਹੜਾ ਜ਼ੈਲਦਾਰ ਸਨ ਇਸ ਇਲਾਕੇ ਦੇ, ਉਹਨਾਂ ਦਾ
ਘਰ ਤੇ ਖਸੂਸੀ ਤੌਰ ਤੇ ਇਹ ਘਰ ਇਸਤੇਮਾਲ ਕੀਤਾ ਗਿਆ, ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਅਰਜ਼ ਕੀਤਾ ਹੈ ਕਿ ਇੱਥੇ ਬੜੇ ਬੜੇ ਆਸ-ਪਾਸ ਦੇ ਲੋਕਾਂ ਨੇ, ਸਿੱਖ ਸਰਦਾਰਾਂ ਦੀਆਂ ਫੈਮਲੀਆਂ ਨੇ ਪਨਾਹ ਲਈ ਸੀ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਤੇ ਇਸੇ ਘਰ ਚੋਂ ਨਿਕਲ ਕੇ ਤੇ ਫਿਰ ਉਹ ਸਾਰੀਆਂ ਫੈਮਲੀਆਂ ਕਲਾਸ ਵਾਲੇ ਚਲੀਆਂ ਗਈਆਂ ਜਿੱਥੇ ਕੈਂਪ ਲੱਗਾ ਸੀ। ਉਹ ਵੀ ਬਾਜਵਾ ਫੈਮਲੀਆਂ ਹੈ ਸਨ, ਸਰਦਾਰ ਗੁਰਦਿਆਲ ਸਿੰਘ ਬਾਜਵਾ, ਉਹਨਾਂ ਦੇ ਜਿਹੜੇ ਖਾਨਦਾਨ ਵਾਲੇ ਲੋਕ ਸਨ ਉਹ ਅੰਗਰੇਜ਼ਾਂ ਨਾਲ ਕਾਫੀ ਕਰੀਬ ਸਨ, ਲਿਹਾਜ਼ਾ ਉਹਨਾਂ ਕੋਲ ਆਜ਼ਾਦੀ ਮੈਜਿਸਟ੍ਰੇਟ ਦੇ ਇਖਤਿਆਰਾਤ ਸਨ, ਬਹੁਤ ਸਾਰੇ ਇਖਤਿਆਰਾਤ ਸਨ, ਫੈਸਲੇ ਕਰ ਦਿੰਦੇ ਸਨ, ਜੱਜਿਸ ਅਦਾਲਤਾਂ ਸਨ ਕਲਾਸ ਵਾਲੇ। ਤੇ ਫਿਰ ਉਹਨਾਂ ਨੇ ਇਹਨਾਂ ਸਾਰੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਚੜ੍ਹਦੇ ਪੰਜਾਬ 'ਚ ਜਾਣਾ ਸੀ ਉਹਨਾਂ ਨੂੰ ਬਾਹਿਫਾਜ਼ਤ ਡੇਰਾ ਬਾਬਾ ਨਾਨਕ ਪਹੁੰਚਾ ਦਿੱਤਾ। ਇਹ ਜੀ ਮੇਨ ਦਰਵਾਜ਼ਾ, ਇਹ ਕਮਰਾ ਵਿੱਚ ਅਲਮਾਰੀ, ਤੇ ਇਹ ਆ ਗਿਆ ਸਿਹਨ। ਹੈ ਕਿਚਨ। ਵਾਹ ਜੀ ਵਾਹ। ਲਓ ਜੀ ਦੋਸਤੋ, ਇੱਥੇ ਬਹਿ ਕੇ ਸਾਡੀਆਂ ਜਿਹੜੀਆਂ ਉਹ ਬਜ਼ੁਰਗ ਖਵਾਤੀਨ ਜਿਹੜੀਆਂ ਉਦੋਂ ਜਵਾਨਾਂ ਕੁੜੀਆਂ ਹੋਣੀਆਂ ਨੇ, ਮਾਵਾਂ ਭੈਣਾਂ, ਉਹ ਇੱਥੇ ਬਹਿ ਕੇ ਤੇ ਆਪਣਾ ਜਿਹੜਾ ਨਾ ਇਹ ਰੋਟੀ ਟੁੱਕਰ ਪਕਾਉਂਦੀਆਂ ਹੋਣੀਆਂ ਨੇ। ਪੁਰਾਣੀਆਂ ਕਿੱਲੀਆਂ ਉਹਨਾਂ ਦੇ ਹੱਥਾਂ ਦੀਆਂ, ਕੱਪੜੇ ਟੰਗਦੇ ਹੋਣਗੇ ਲੋਕੀ ਇੱਥੇ। ਵੇਖੋ ਜੀ, ਇੱਕ ਕਮਰਾ ਇੱਥੇ। ਪੁਰਾਣੀਆਂ ਛੱਤਾਂ, ਜ਼ੈਲਦਾਰ ਅਵਤਾਰ ਸਿੰਘ ਬਾਜਵਾ ਦਾ ਘਰ, ਜਿਨ੍ਹਾਂ ਨੇ ਪਨਾਹ ਦਿੱਤੀ ਸੀ ਇਲਾਕੇ ਦੀ ਫੈਮਲੀਜ਼ ਨੂੰ, ਖਾਸ ਤੌਰ 'ਤੇ ਜਵਾਨਾਂ ਕੁੜੀਆਂ ਨੂੰ, ਕਿ ਉਹ ਇੱਥੇ ਬਾਹਿਫਾਜ਼ਤ ਹੈ ਕਿਲ੍ਹਾ ਨੁਮਾ ਘਰ ਦੇ 'ਚ ਰਹਿ ਲੈਣ। ਇੱਕ ਤੇ ਜਾਣ ਲਈ ਸੀੜੀਆਂ, ਇੱਕ ਇਹ ਡਿਊਟੀ ਹੈ, ਇਹ ਜਿਹੜਾ ਪਰਮ ਬਾਹਰ ਨੂੰ ਖੁੱਲ੍ਹਦਾ ਇਹਦਾ ਬਗੀਚਾ ਸੀ। ਇਹ ਪਿੰਡ ਨੰਗਲ, ਤੇ ਇਹ ਦਰਵਾਜ਼ਾ ਉਧਰ, ਤੇ ਇੱਕ ਰਾਈਟ ਸਾਈਡ 'ਤੇ ਆ ਜਾਂਦਾ ਵੱਡਾ ਦਰਵਾਜ਼ਾ। ਇੱਥੇ ਕਾਫੀ ਫੈਮਲੀਜ਼ ਰਹਿ ਸਕਦੀਆਂ ਹੋਣਗੀਆਂ। ਅਲਮਾਰੀਆਂ, ਇੱਥੇ ਬਜ਼ੁਰਗ ਖਵਾਤੀਨ ਕੱਪੜੇ ਰੱਖਦੀਆਂ ਹੋਣਗੀਆਂ। ਇਹ ਦੇਖੋ ਜੀ, ਵਾਹ ਜੀ ਵਾਹ। ਇਹ ਜਨਾਬ ਹਵਾ ਵਾਸਤੇ ਰੋਸ਼ਨਦਾਨ ਤੇ ਖਿੜਕੀਆਂ, ਇਹ ਦੇਖੋ ਕਿੰਨੇ ਜ਼ਿਆਦਾ ਰੋਸ਼ਨਦਾਨ ਖਿੜਕੀਆਂ ਨੇ। ਲਓ ਜੀ, ਜਿਹੜੇ ਜੀ ਜ਼ੈਲਦਾਰ ਅਵਤਾਰ ਸਿੰਘ ਬਾਜਵਾ ਸਾਹਿਬ ਨੂੰ ਜਾਣਦੇ ਨੇ ਲੋਕ ਪੁਰਾਣੇ, ਇਹ ਉਹਨਾਂ ਦਾ ਘਰ ਵੇਖ ਲਓ। ਕੁੰਡੀਆਂ ਇਸਤੇਮਾਲ ਕਰਨ ਵਾਲੇ ਕੋਈ ਨਹੀਂ ਇੱਥੇ ਰਹੇ। ਮੈਨੂੰ ਬਾਰ-ਬਾਰ ਆ ਰਿਹਾ ਜੀ, ਇਹ ਉਹ ਕਮਰੇ ਨੇ ਜਿਹੜੇ ਮੈਂ ਅਗਰ ਖਿਆਲ ਕਰਾਂ ਤੇ ਭਰੇ ਹੋਣਗੇ ਉਸ ਦੌਰ 'ਚ ਜਦੋਂ ਵੰਡ ਹੋਈ ਹੈ, ਤੇ ਇੱਕ ਖੌਫ ਦਾ ਆਲਮ ਸੀ, ਪਤਾ ਨਹੀਂ ਕੀ ਬਣਨਾ। ਇਹ ਜਨਾਬ ਇੱਕ ਕਮਰਾ ਹੈ। ਉਦੋਂ ਦੋਸਤੋ ਕੱਚੇ ਘਰ ਲੋਕਾਂ ਦੇ ਹੁੰਦੇ ਸਨ, ਜਿੰਨੀ ਮਰਜ਼ੀ ਕਿਸੇ ਦੀ ਜ਼ਮੀਨ ਹੈ, ਘਰ ਕੱਚੇ। ਤੇ ਘਰ ਜਿਹੜੇ ਪੱਕੇ ਨਾ ਉਹ ਜ਼ੈਲਦਾਰਾਂ ਦੇ, ਤੇ ਜਾਂ ਕੋਈ ਫੌਜੀ ਅਫਸਰਾਨ, ਤੇ ਜਾਂ ਹੋਰ ਜਿਹੜੇ ਕੋਈ ਚੌਧਰੀ ਟਾਈਪ ਲੋਕ ਹੁੰਦੇ ਸਨ, ਕੋਈ ਸ਼ਾਦੋ ਨਾਜ਼ਰ, ਉਹਨਾਂ ਦੇ ਘਰ ਹੁੰਦੇ ਸਨ ਪੱਕੇ। ਬਾਕੀ ਸਾਰੀ ਦੁਨੀਆ ਦੇ ਕੱਚੇ। ਤੇ ਇਹ ਹੁਣ ਜਿਹੜਾ ਨਾ ਤੁਹਾਨੂੰ ਮਨਾਜ਼ਰ ਹਾਲੇ ਨੇ ਭਰੇ ਹੋਣਗੇ ਉਸ ਦੌਰ 'ਚ ਲੋਕਾਂ ਨਾਲ। ਬੜੇ ਚਾਵਾਂ ਨਾਲ ਘਰ ਬਣਾਇਆ ਜੀ, ਲੇਕਿਨ ਰਹਿਣਾ ਨਸੀਬ ਨਾ ਹੋਇਆ। ਇਹ ਤਰੇੜਾਂ ਪੈ ਗਈਆਂ ਨੇ। ਕਹਿੰਦੇ ਨੇ ਜੱਗ ਜਿਉਂਦਿਆਂ ਦੇ ਮੇਲੇ। ਇੱਕ ਵੱਡਾ ਕਮਰਾ ਆਇਆ ਜੀ, ਬੜੇ ਵੱਡੇ ਕਮਰੇ। ਤੇ ਇਹ ਦੇਖੋ ਜੀ, ਇਹ ਥੱਲੇ ਪੌੜੀਆਂ ਦੇ ਇੱਕ ਛੋਟਾ ਜਿਹਾ ਸਟੋਰ ਰੂਮ, ਤੇ ਇਹ ਵੀ ਜਿਸ ਤਰ੍ਹਾਂ ਮਾਂ ਜੀ ਦਲੀਪ ਕੌਰ ਉਹਨਾਂ ਦੱਸਿਆ ਕਿ ਸਾਡਾ ਪਿੰਡ ਤਖਤਪੁਰ ਇਹ ਨੰਗਲ ਦੇ ਨਾਲ ਹੀ ਸੀ, ਤੇ ਜ਼ੈਲਦਾਰਾਂ ਦਾ ਪਿੰਡ ਸੀ। ਤੇ ਇੱਥੇ ਫਿਰ
ਜਿਹੜੇ ਨੇ ਲੋਕਾਂ ਨੇ ਪਨਾਹ ਲਈ ਤਾਂ ਕਿ ਸਾਨੂੰ ਜੱਥੇ ਕੁਝ ਆਖਣ ਨਾ। ਤੇ ਇਹ ਵੇਖੋ ਜੀ, ਏਡੇ ਵੱਡੇ ਖੁੱਲੇ ਖੁੱਲੇ ਕਮਰੇ। ਇੱਥੇ ਹੁਣ ਉਦੋਂ ਕੰਮ ਆ ਗਏ ਹੋਣਗੇ ਤੇ ਭਰਿਆ ਹੋਏਗਾ ਸਾਰਾ ਇਲਾਕਾ। ਬੇਸ਼ੁਮਾਰ ਕਮਰੇ ਆ ਦੇਖੋ, ਲੇਕਿਨ ਹੁਣ ਬੰਦ ਰਹਿ ਕੇ ਤਫੂਨ ਫੈਲ ਰਿਹਾ ਅੰਦਰ। ਵੇਖੋ ਜੀ ਕਿੱਡਾ ਸੋਹਣਾ ਘਰ ਬਣਾਇਆ। ਲੋ ਜੀ ਸੱਜਣੋ ਤੇ ਮਿੱਤਰੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਇੱਕ ਨਵੀਂ ਸਟੋਰੀ ਨਾਲ, ਨਵੀਂ ਕਹਾਣੀ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।